अस्सलाम वालेकुम। सियाणे कहते हैं भी जड़ों पट के पानी नहीं छिड़कीदा। जे पानी छिड़कना होवे ना फिर उदों छिड़को भी जमीन 'च जड़ां लगियां होण। ਬੰਦਾ ਪੈਰਾਂ ਤੇ ਹੋਵੇ ਤਾਂ ਫਿਰ ਸਾਨੂੰ ਅਸੀਂ ਸਰਕਾਰ ਨੂੰ ਪਿੱਟ ਕੇ ਮਰ ਗਏ ਆ ਵੀ ਸਾਨੂੰ ਉਦੋਂ ਆਸਰਾ ਕਰੋ ਜਦੋਂ ਸਾਡੀ ਫਸਲ ਖਲੋਤੀ ਹੋਵੇ, ਜਦੋਂ ਅਸੀਂ ਸਾਰਾ ਕੁਝ ਕਰਕੇ ਵੀ ਸਾਨੂੰ ਪੈਰਾਂ ਤੇ ਕਰ ਦਿਓ ਇੱਕ ਵਾਰੀ। ਆ ਤੀਸਰਾ ਸਾਲ ਹੋ ਗਿਆ ਅਸੀਂ ਪੈਰਾਂ ਤੇ ਨਹੀਂ ਆਉਣ ਲੱਗੇ। ਜੜੋਂ ਪੱਟ ਕੇ ਨਾ ਤੇ ਉੱਤੋਂ ਸਾਨੂੰ ਕਹਿੰਦੇ ਅਸੀਂ ਤੁਹਾਨੂੰ ਆ ਟਰੈਕਟਰ ਦੇ ਦਿੱਤਾ, ਅਸੀਂ ਫਲਾਣੀ ਸ਼ਾਇਦ ਦੇ ਦਿੱਤੀ। ਚੁੱਲ੍ਹੇ 'ਚ ਪਾਓ ਹਰ ਸ਼ੈ। ਸਾਡਾ ਆ ਕੇ ਹਾਲ ਤਾਂ ਦੇਖੋ, ਸਾਡੇ ਖੇਤਾਂ 'ਚ ਆ ਕੇ ਪਹੁੰਚੋ ਤਾਂ ਸਹੀ। ਮੈਂ ਹੁਣ ਉਹ ਬੰਦਾ ਜਿਹੜਾ ਸਬਜ਼ੀ ਦੀ ਵੀਡੀਓ ਬਣਾਉਂਦਾ, ਅਸੀਂ ਆਪ ਵੀ ਸਬਜ਼ੀ ਲਾਉਂਦੇ ਹਾਂ। ਅਸੀਂ ਇਹ ਲੋਕਾਂ ਨੂੰ ਇਹ ਗੱਲ ਸਦਾ ਕੀਤੀ ਹੈ ਵੀ ਸਬਜ਼ੀ ਲਾਓ, ਵੀ ਇਹ ਮੋਟੀ ਫਸਲ ਆ, ਵੀ ਇਹ 'ਚ 4 ਆਨੇ ਆ ਜਾਂਦੇ ਆ, ਵੀ ਦੂਈਆਂ ਫਸਲਾਂ ਚਲੋ ਮਾਫੀਆ ਦੇ ਕਾਬਜ਼ ਆ ਜਾਂਦੀਆਂ, ਇਹ ਫਸਲ ਬਚ ਜਾਂਦੀ ਹੈ। ਇਹ ਗੱਲ ਸਦਾ ਅਸੀਂ ਕੀਤੀ ਹੈ ਅਤੇ ਅਸੀਂ ਆਪ ਵੀ ਫਸਲ ਲਾਉਂਦੇ ਹਾਂ। ਵੀ ਸਬਜ਼ੀ ਦੇ ਉੱਤੇ ਇੱਕ ਸ਼ੈ ਬੰਦੇ ਨੇ ਸ਼ੌਂਕ ਨਾਲ ਲਾਈ ਹੋਵੇ, ਮੀਨਾਕਾਰੀ, ਨਿੱਕੇ ਨਿੱਕੇ ਖਰਚੇ ਅਤੇ ਮਿਹਨਤ, ਐਸੀ ਮਿਹਨਤ ਹੈ ਨਾ ਸਬਜ਼ੀ ਦੇ ਕੰਮ ਦੇ ਵਿੱਚ, ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ। ਸਾਰਾ ਟੱਬਰ ਰੁੱਝਿਆ ਰਹਿੰਦਾ ਵੀ 30 40 ਬੰਦੇ ਵਿੱਚ ਵੰਗਾਰ ਕੇ ਵੀ ਲਿਆਈਦੇ ਆ ਤਾਂ ਜਾ ਕੇ ਸਾਡੀ ਕੋਈ ਖੇਤ ਜਾ ਕੇ ਲੱਗਦਾ ਆ ਜਾ ਕੇ ਸਬਜ਼ੀ ਦਾ। ਉਹ ਮਿਰਚਾਂ ਹੋਣ, ਖੀਰਾ ਹੋਵੇ, ਕੋਈ ਹੋਰ ਫਸਲ ਆ, ਵੀ ਜਿਹੜੀ ਸ਼ੈ ਵੀ ਦੇਖੀਏ ਨਾ ਤਾਂ ਉਹਦੇ 'ਚ ਇੰਨੀ ਕੁ ਮਿਹਨਤ ਕਰਨੀ ਪੈਂਦੀ ਹੈ ਨਾ, ਜੇ ਉਹ ਮਿਹਨਤ ਦਾ ਹੀ ਮੁੱਲ ਪਾਈਏ ਨਾ ਤਾਂ ਉਹ ਹਰ ਸ਼ੈ ਇੱਕ ਪਾਸੇ ਰਹਿ ਜਾਂਦੀ। ਪਰ ਮੈਂ ਮਿਹਨਤ ਗਿਣਦਾ ਹੀ ਨਹੀਂ। ਫਿਰ ਅਸੀਂ ਨਿੱਕੇ ਨਿੱਕੇ ਖਰਚੇ ਕਰਕੇ ਇੰਨੇ ਸ਼ੌਂਕ ਦੇ ਨਾਲ ਪਾਲ ਕੇ ਫਿਰ ਜਦੋਂ ਫਸਲ ਅੱਗੋਂ ਧੱਕਾ ਪੈ ਜਾਵੇ ਨਾ, ਅੱਗੋਂ ਰੁੱਲ ਜਾਵੇ, ਟਕਾ ਟੋਕਰੀ ਹੋ ਜਾਵੇ, ਕੋਈ ਵਾਲੀ ਵਾਰਸੀ ਨਾ ਬਣੇ ਅਤੇ ਉਹ ਫਿਰ ਫਸਲ ਪਟਣੀ ਪੈ ਜਾਵੇ, ਉਹਦੇ 'ਚ ਵਾਹਣੀ ਪੈ ਜਾਵੇ, ਟਰੈਕਟਰ ਵੜ ਕੇ ਰੂਟਾ ਫੇਰਨਾ ਪੈ ਜਾਵੇ ਅਤੇ ਬੰਦੇ ਦੇ ਉੱਤੇ ਕੀ ਬੀਤਦੀ ਹੈ। ਲੈ ਅੱਜ ਸਿਰਫ ਉਹ ਦੁੱਖ ਦਿਖਾਉਣ ਵਾਸਤੇ ਆਇਆ ਵੀ ਜਦੋਂ ਖਲੋਤੀ ਫਸਲ ਦੇ ਉੱਤੇ ਰੂਟਾ ਮਾਰਨਾ ਹੋਵੇ ਨਾ, ਇਹ ਕੈਮਰਿਆਂ 'ਚ ਦੇਖਣਾ ਸੌਖਾ ਵੀ ਫਲਾਣੀ ਸ਼ਾਇਦ 'ਤੇ ਰੂਟਾ ਵੱਜਦਾ, ਪਰ ਜਦੋਂ ਜਿਹਦੀ ਫਸਲ ਹੋਵੇ ਨਾ ਵੀ ਉਹਦੇ 'ਤੇ ਰੂਟਾ ਵੱਜਦਾ ਹੋਵੇ ਅਤੇ ਉਹ ਬੰਦੇ 'ਤੇ ਕੀ ਬੀਤਦੀ ਆ, ਉਹ ਬੀਤਦੀ ਆ ਕਿਸਾਨ ਦੇ ਉੱਤੇ। ਲੈ ਉਹ ਦਿਖਾਉਣ ਵਾਸਤੇ ਆਇਆ। ਆ ਮੇਰੇ ਮਗਰ ਤੁਸੀਂ ਦੇਖ ਰਹੇ ਆ ਸ਼ਿਮਲਾ ਮਿਰਚ ਪੱਟੀ ਪਈ ਹੈ। ਸ਼ਿਮਲਾ ਮਿਰਚ ਅਸੀਂ ਵੀ ਲਾਈ ਹੋਈ ਹੈ, ਪਰ ਮੈਂ ਜੇ ਆਪ ਦੇ ਖੇਤਾਂ 'ਚ ਖਲੋਂਦਾ ਖਬਰੇ ਤੁਸੀਂ ਕਹੋ ਵੀ ਐਵੇਂ ਕਰਦਾ। ਮੈਂ ਇੱਕ ਹੋਰ ਜ਼ਿਮੀਂਦਾਰ ਦੇ ਕੋਲ ਆਇਆ ਉਹਦਾ ਦੁੱਖ ਸੁਣਾਉਣ ਵਾਸਤੇ ਵੀ ਉਹ ਬੰਦਾ ਟੈਲੀਫੋਨ ਕੀਤਾ। ਮੈਂ ਤਾਂ ਦੋਪਰਾ ਕੱਟ ਰਿਹਾ ਸੀ, ਮੈਂ ਬੋਰਡ ਥੱਲੇ ਸੁੱਤਾ ਪਿਆ, ਟੈਲੀਫੋਨ ਕੀਤਾ, ਕਹਿੰਦਾ ਇਹ ਲਵਾਂਦਾ ਤਾਂ ਤੂੰ ਬੜੀਆਂ ਮਿਰਚਾਂ ਵੀ ਲੋਕਾਂ ਨੂੰ ਕਹਿੰਦਾ ਲਾਓ। ਇੱਕ ਦੁੱਖ ਅਖੇ ਆ ਕੇ ਆ ਵੀ ਸੁਣਾ ਲੋਕਾਂ ਨੂੰ ਵੀ ਆਹ ਵਰਕਾ ਵੀ ਫੋਲ, ਆ ਵੀ ਦਿਖਾ ਵੀ ਇਸ ਪਾਸੇ ਹੁੰਦਾ ਕੀ ਆ। ਮੈਂ ਉਸੇ ਟਾਈਮ ਸਕੂਟਰ ਚੱਕਿਆ, ਮੈਂ ਇੱਥੇ ਆ ਗਿਆ। ਮੈਂ ਕਿਹਾ ਵੀ ਦੇਖੀਏ ਕੀ, ਆ ਕੇ ਦੇਖਿਆ ਤੇ ਕਲੇ ਨੂੰ ਰੋਗ ਪੈ ਗਿਆ। ਇੱਦਾਂ ਰੋਣਾ ਆਇਆ ਵੀ ਐਡੀ ਸੋਹਣੀ ਐਡੇ 3 ਫੁੱਟ ਦੇ ਬੂਟੇ ਆ ਸ਼ਿਮਲਾ ਦੇ, ਉਹ ਪੱਟ ਕੇ ਤੇ ਉਹ ਲੱਗੇ ਆ ਵਾਹਣ। ਅਤੇ ਕਿਉਂ ਉਹਨੂੰ ਪੁੱਛਾਂਗੇ ਵੀ ਹੁਣ ਤੁਹਾਨੂੰ ਸਾਰੀ ਦਾਸਤਾਨ ਸੁਣਾਵਾਂਗੇ ਵੀ ਉਹ ਕਿਉਂ ਪੱਟਣ ਲੱਗੇ ਆ, ਵੀ ਕੀ ਐਸਾ ਦੁੱਖ ਬਣਿਆ। ਲਾ ਦੇਖ ਲੱਗੀ ਹੋਈ ਮਿਰਚ ਲੱਗੀ ਹੋਈ। ਇਹਦਾ ਦੁੱਖ ਨਾ ਤੁਸੀਂ ਦਫ਼ਤਰਾਂ 'ਚ ਬਹਿ ਕੇ, AC ਚਲਾ ਕੇ, ਸੋਫਿਆਂ ਦੇ ਉੱਤੇ ਬਹਿ ਕੇ ਤੁਸੀਂ ਜਾਣ ਹੀ ਨਹੀਂ ਸਕਦੇ, ਤੁਸੀਂ ਮਹਿਸੂਸ ਹੀ ਨਹੀਂ ਕਰ ਸਕਦੇ ਵੀ ਇਹ ਦੁੱਖ ਕੀ ਆ ਜਿਹੜਾ ਖਲੋਤੀ ਫਸਲ ਨੂੰ ਵਾਹਣਾ। ਸਿਰਫ ਉਹ ਕੈਮਰਿਆਂ ਦੇ ਵਿੱਚ ਦੇਖਣ ਤੱਕ ਠੀਕ ਆ, ਪਰ ਇਹ ਦੁੱਖ ਰੱਬ ਕਿਸੇ ਨੂੰ ਨਾ ਦਿਖਾਵੇ। ਇਸ ਟਾਈਮ ਸਾਰਾ ਪਾਕਿਸਤਾਨ ਸਾਡਾ, ਜਿੰਨੇ ਵੀ ਸਾਡੇ ਕਿਸਾਨ ਆ, ਉਹ ਇਸ ਦੁੱਖ 'ਚੋਂ ਟੱਪ ਰਹੇ ਆ। ਹਾਏ ਆ ਦੇਖ ਲੈ, ਪਾਲ ਕੇ ਜਵਾਨ ਕਰਕੇ ਹੱਥੀ ਪੇੜਿਆਂ ਵਰਗੀ ਮਿਰਚ ਆ, ਪੇੜਿਆਂ ਵਰਗੀ ਜਿਹੜੀ ਉਹ ਵਾਹਣ ਲੱਗੇ। ਕਿਸੇ ਦਾ ਦਿਲ ਕਰਦਾ, ਕਿਸੇ ਦਾ ਦਿਲ ਨਹੀਂ ਕਰਦਾ। ਅਤੇ ਇਸ ਟਾਈਮ ਆ ਜਾਓ ਪ੍ਰਵੇਸ਼, ਸਾਡੇ ਨਾ ਜੀ ਇਸ ਟਾਈਮ ਜਿੰਨੇ ਵੀ ਕਿਸਾਨ ਆ ਉਹ ਕਿਸੇ ਨਾ ਕਿਸੇ ਰੌਲੇ ਦੇ ਵਿੱਚ ਔਖੇ ਆ। ਤੂੰ ਬਾਈ ਉੱਧਰ ਚੱਲ ਜਾ ਸਿਗਰਟ ਪੀਣੀ। ਸਾਡੇ ਨਾ ਕਿਸੇ ਰੌਲੇ ਦੇ ਵਿੱਚ ਕਿਸਾਨ ਇਸ ਟਾਈਮ ਪਿਆ ਹੈ, ਜਿਹਨੇ ਜਿਹੜੀ ਫਸਲ ਲਾਈ ਹੋਈ ਆ ਨਾ ਉਹਦੀ ਬਾਂਹ ਸਿਰ 'ਤੇ ਆ। ਵੀ ਕਿੱਦਾਂ ਇਹ ਹੁਣ ਬਰੀਕੀ ਦੇ ਵਿੱਚ ਦੱਸਾਂਗੇ ਨਾ, ਖੀਰੇ ਵਾਲਿਆਂ ਨਾਲ ਕੀ ਬਣ ਰਹੀ ਆ, ਹਰੀ ਮਿਰਚ ਵਾਲਿਆਂ ਨਾਲ ਕੀ ਬਣ ਰਹੀ ਆ, ਜਿਨ੍ਹਾਂ ਨੇ ਕੱਦੂ ਲਾਏ ਸੀ, ਜਿਨ੍ਹਾਂ ਨੇ ਬਤਾਊ ਲਾਏ ਸੀਗੇ, ਜਿਹੜੇ ਨੂੰ ਮਰਜ਼ੀ ਫੋਲ ਕੇ ਦੇਖ ਲਾ। ਅਤੇ ਇਸ ਟਾਈਮ ਸਾਰਿਆਂ ਤੋਂ ਮੋਟੀ ਫਸਲ, ਵੱਡੀ ਫਸਲ ਆ ਇਹ ਸ਼ਿਮਲਾ ਮਿਰਚ। ਅਤੇ ਇਹ ਸਾਡੇ ਭਰਾ ਜੀ ਲਾਲਾ ਮੁਹੰਮਦ ਪਰਵੇਜ਼ ਸਾਹਿਬ, ਵੀ ਇਹਨਾਂ ਦੀ ਇਹ ਸ਼ਿਮਲਾ ਸੀ, ਇਹ ਪੱਟ ਰਹੇ ਸੀ। ਇਹਨਾਂ ਨੇ ਪੱਟ ਕੇ ਤੇ ਵਾਹਣ ਲੱਗੇ ਆ। ਉਹ ਪੁੱਛਦੇ ਆ ਵੀ ਇਹ ਕਿਉਂ ਪੱਟ ਰਹੇ ਆ। ਇਹ ਤੁਹਾਨੂੰ ਹੁਣ ਆਪੇ ਸਮਝ ਆ ਜੂਗੀ ਬਰੀਕੀ ਦੇ ਵਿੱਚ ਜਾ ਕੇ ਵੀ ਇਹ ਕਿਉਂ ਪੱਟ ਰਹੇ ਆ। ਸਵਾਲ ਤਾਂ ਇਹੀ ਆ ਨਾ ਤੁਹਾਡਾ ਵੀ ਮੇਰਾ ਵੀ ਕਿਉਂ ਪੱਟ ਰਹੇ ਖਲੋਤੀ ਫਸਲ ਏਡੀ ਸੋਹਣੀ ਲੱਗੀ, ਏਡੀ ਮੋਟੀ ਮਿਰਚ, ਵੀ ਕਿਉਂ ਪੱਟ ਰਹੇ, ਕੀ ਤੈਨੂੰ ਸੁੱਝੀ? ਸਰੋਇਆ ਸਾਹਿਬ ਇਵੇਂ ਹੀ ਆ ਜਿਵੇਂ ਮਸਲਨ ਕਿਸੇ ਬੰਦੇ ਦੇ ਕੋਈ ਲੱਤ ਬਾਂਹ ਖਰਾਬ ਹੋ ਜਾਵੇ ਨਾ ਤੇ ਫਿਰ ਆਪਣਾ ਉਦੋਂ ਕਟਾਣਾ ਪੈ ਜਾਂਦਾ। ਇਦਾਂ ਹੀ ਠੀਕ ਆ, ਆਪਣੀ ਲੱਤ ਕਟਾਣੀ ਪੈ ਜਾਂਦੀ ਆ, ਆਪਣੀ ਫਸਲ ਪਾਲ ਕੇ ਜਵਾਨ ਕਰਕੇ ਉਹਨੂੰ ਪੱਟਣਾ ਪੈ ਜਾਂਦਾ। ਕਿਹੜੀ ਨੌਬਤ ਆ ਗਈ ਅਸੀਂ? ਹਾਂ ਉਹ ਪੁੱਛਦੇ ਹਾਂ ਜੀ ਪ੍ਰਵੇਸ਼ ਸਾਹਿਬ, ਇੱਕ ਫਸਲ ਹੁੰਦੀ ਨਾ ਮਾੜੀ, ਹਾਂਜੀ, ਤੇ ਉਹਨੂੰ ਖਤਮ ਕਰ ਦੇਣਾ ਇੱਕ ਸਮਝ ਆਉਂਦੀ ਆ। ਇੱਕ ਫਸਲ ਯਾਨੀ ਕਿ ਜਿਹੜੀ ਆ ਨਾ ਬੜੀ ਸ਼ਾਨਦਾਰ ਤੁਹਾਡੀ ਫਸਲ ਖੜੀ ਆ, ਤੇ ਤੁਸੀਂ ਇਹ ਫੈਸਲਾ ਕਹਿੰਦੇ ਜਿਹੜਾ ਵਾ ਨਾ ਘਰ ਨੂੰ ਅੱਗ ਲਾਣਾ ਤੇ ਆਪਣੇ ਜਾਨਵਰ ਨੂੰ ਨਾ ਬਿਮਾਰ ਨੂੰ ਨਹੀਂ, ਤੰਦਰੁਸਤ ਨੂੰ ਜ਼ਿਬਾ ਕਰਨਾ, ਇਹ ਕੋਈ ਦੁੱਖ ਜਿਹੜਾ ਛੋਟਾ ਨਹੀਂ ਹੁੰਦਾ, ਬਹੁਤ ਵੱਡਾ ਦੁੱਖ ਆ। ਵੀ ਇਹ ਕਿਹੜੀ ਸੂਰਤ ਹਾਲ, ਕੀ ਗੱਲ ਬਣੀ ਵੀ ਤੁਸੀਂ ਆਪਣਾ ਨਾ ਇਹ ਮਿਰਚ ਜਿਹੜੀ ਹੈ ਸ਼ਿਮਲਾ ਐਡੀ ਸੋਹਣੀ ਤਿਆਰ ਹੋਈ ਹੈ, ਐਡੇ ਬੂਟੇ ਆ, ਤੁਸੀਂ ਵੀਡੀਓ ਹੀ ਦੇਖ ਸਕਦੇ ਹੋ। ਠੀਕ ਹੈ ਨਾ ਜੀ। ਹੁਣ ਦੱਸੋ 6ਵੇਂ ਦਿਨ ਉਹਨੂੰ ਪਾਣੀ ਲੱਗਣਾ, 6ਵੇਂ ਦਿਨ ਤੜਾਈ ਹੋਣੀ, ਲੇਬਰ ਦਾ ਖਰਚਾ ਪੈਣਾ, ਤੇ ਜੇ ਹੁਣ 250 ਨੂੰ ਥੈਲਾ 30 ਕਿਲੋ ਦਾ ਥੈਲਾ 250 ਦਾ ਵਿਕੇ ਤੇ ਉਹਦਾ ਕੀ ਬਣਦਾ ਹੋਊਗਾ? ਮੈਨੂੰ ਫੜਾ ਦਿਓ ਇੱਧਰ ਬੰਦ ਕਰ ਦਿਓ।
ਅੱਛਾ, ਇਹ ਯਾਨੀ ਕਿ 250 ਰੁਪਏ ਦਾ 30 ਕਿਲੋ ਦਾ ਥੈਲਾ ਵਿਕਿਆ। ਹਾਂਜੀ ਆ ਬਿੱਲ ਮੇਰੇ ਕੋਲ ਮੰਡੀ ਦਾ ਬਾਈ ਜੀ ਨੁਕਸਾਨ 'ਚ ਜਾ ਰਹੇ ਸੀਗੇ, ਹਾਂ ਯਾਨੀ ਕਿ ਸਾਨੂੰ 400 500 ਰੁਪਈਆ ਇੱਕ ਥੈਲੇ ਦੀ ਸਾਨੂੰ ਕਾਸਟ ਪੈਂਦੀ ਹੈ ਜੀ, ਤੇ 250 ਰੁਪਈਆ ਸਾਨੂੰ ਮੰਡੀੋਂ ਮਿਲਦਾ ਵਾ। ਸਾਨੂੰ ਦੇ 200 ਰੁਪਈਆ ਉੱਤੇ ਸਾਨੂੰ ਪੱਲਿਓਂ ਦੇਣਾ ਪੈ ਜਾਵੇ 6ਵੇਂ ਦਿਨ 100 ਥੈਲਾ ਕਿੱਲੇ ਚੋਂ ਨਿਕਲਦਾ ਜੀ। ਅੱਛਾ, ਮੈਨੂੰ ਤਾਂ ਪ੍ਰਵੇਸ਼ ਸਾਹਿਬ ਇਹ ਖਰਚਿਆਂ ਦਾ ਪਤਾ ਵਾ। ਕਈ ਵਾਰੀ ਨਾ ਫਿਰ ਬੰਦੇ ਕਮੈਂਟਸ ਕਰਨੇ ਵਾਲੇ ਉਹ ਕਹਿੰਦੇ ਵੀ ਨਾ ਐਵੇਂ ਤੁਸੀਂ ਗੋਲ ਮੋਲ ਜਿਹਾ ਖਰਚਾ ਦੱਸ ਦਿੱਤਾ। ਹੁਣ ਮੈਂ ਖਰਚਾ ਨਾ ਤੁਹਾਡੇ ਕੋਲ ਪੁੱਛਣਾ ਵਾ ਤੋੜ ਕੇ। ਬਿਲਕੁਲ ਪੁੱਛੋ, ਤਸੱਲੀ ਕਰੋ, ਹਰ ਜ਼ਿਮੀਂਦਾਰ ਨੂੰ ਪਤਾ। ਅੱਛਾ, ਇਹ ਦੱਸੋ ਜੀ, ਇਹ ਜਿਹੜਾ ਵਾ ਨਾ ਥੈਲਾ ਕਿਤਨੇ ਦਾ ਵਾ? ਥੈਲਾ ਟਾਟ ਪਾ ਕੇ ਡੋਰੀ ਪਾ ਕੇ ਤਕਰੀਬਨ 100 ਰੁਪਏ 'ਚ ਥੈਲਾ ਪੈ 100 ਰੁਪਏ ਗਿਆ, ਦਾ। ਖਾਲੀ ਥੈਲਾ। ਤੜਾਈ ਕਿੰਨੇ ਦੀ ਹੈ? ਇੱਕ ਥੈਲੇ ਤੇ 50 ਰੁਪਏ ਮਜ਼ਦੂਰੀ ਲਾ ਲਓ ਜੀ। ਅੱਛਾ, 150 ਰੁਪਏ ਮੰਡੀ 'ਚ ਪਹੁੰਚਾਣੇ ਦਾ ਖਰਚਾ ਕਿੰਨਾ? 120 ਰੁਪਇਆ ਇੱਥੋਂ ਮੰਡੀ ਵਾਲਾ ਡਾਲੇ ਵਾਲਾ ਲੈਂਦਾ। 270 ਰੁਪਏ। ਤੇ ਕੋਈ ਆੜਤ ਪਾ ਕੇ 300 ਹੋ ਗਿਆ। 300 ਹੋ ਗਿਆ ਤੇ ਜੀ। ਕੋਈ ਰੋਟੀ ਪਾ ਕੇ ਜਿਹੜੀ ਮਜ਼ਦੂਰਾਂ ਦੀ ਆ ਹਾਂਜੀ 350, ਯਾਨੀ ਕਿ ਕਮਿਸ਼ਨ ਤਾਂ ਪਾਓ। ਹਾਂ, ਤੇ ਫਿਰ ਕਮਿਸ਼ਨ ਪਾ ਆੜਤ ਹੋਈ, ਯਾਨੀ ਕਿ ਤੂੰ ਲੇਬਰ ਦਾ ਉਹ ਕਿਰਾਇਆ ਵੀ ਪੈ ਹਾਂ ਜਾਂਦਾ। ਰਕਸ਼ੇ ਦਾ ਉਹ, ਯਾਨੀ ਕਿ 350 ਪੌਣੇ 400 ਰੁਪਈਆ ਨਾ ਸਿਰਫ ਤੋੜ ਕੇ ਪਹੁੰਚਾਉਣ ਦਾ ਖਰਚਾ ਵਾ। ਮੰਡੀ 'ਚ ਪਹੁੰਚਾਉਣ ਦਾ 400 ਰੁਪਇਆ ਖਰਚਾ ਅਸੀਂ ਉਹ ਨਹੀਂ ਖਰਚੇ, ਅਸੀਂ ਠੇਕਾ ਨਹੀਂ ਕਰ ਰਹੇ, ਅਸੀਂ ਇਹ ਇਹ ਖਾਦ ਨਹੀਂ ਪਾ ਰਹੇ, ਇਹ 'ਚ ਪਾਣੀ ਨਹੀਂ ਲਾ ਰਹੇ, ਸਪਰੇਅ ਨਹੀਂ ਪਾ ਰਹੇ। ਉਹ ਮੈਂ ਬਾਅਦ ਵਿੱਚ ਗੱਲ ਕਰਾਂਗਾ ਕਿ ਹੁਣ ਇਹਨਾਂ ਦਾ ਇਹ ਜਿਸ ਤਰ੍ਹਾਂ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਹੁੰਦੀ, ਇੱਕ ਸਜ਼ਾ ਹੁੰਦੀ ਹੈ ਵੀ ਤੂੰ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ, ਤੈਨੂੰ ਅਸੀਂ ਪੈਸਾ ਕੋਈ ਨਹੀਂ ਦੇਣਾ। ਇੱਕ ਹੋਰ ਲੈ ਲੈਣੇ ਆ। ਇੱਕ ਇਹ ਆ ਕਿ ਤੂੰ ਇੱਥੇ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਤੇ ਜੇਬੋਂ 200 ਦੇ ਕੇ ਜਾਣੇ ਵਾਹ ਵਾਹ ਵਾਹ। ਤੇ ਬਸ ਗੱਲ ਇੰਨੀ। ਇਹ ਗੱਲ ਹੋਈ ਆ ਵੀ ਉਹ 250 ਰੁਪਈਆ ਯਾਨੀ ਕਿ ਜਿਹੜਾ ਉਹਨਾਂ ਵਿਕਦੀ ਆ, ਤੇ ਪੌਣੇ 400 ਦੇ ਨੇੜੇ ਯਾਨੀ ਕਿ ਜਿਹੜਾ ਵਾ ਨਾ ਖਰਚਾ ਵਾ। ਜੀ। ਤੇ ਇਹਦਾ ਮਤਲਬ ਵੀ ਅੱਗੇ ਫਿਰ ਤਾਂ ਉਤਾਪ ਚੜਨ ਵਾਲੀ ਗੱਲ ਆ ਵੀ ਜੇ 100 ਥੈਲਾ ਨਿਕਲੇ ਤੇ ਨੁਕਸਾਨ ਹੋਰ ਵੱਧ ਗਿਆ। ਹੋਰ ਵੱਧ ਹੈਂ? ਗਿਆ। ਜੇ 70 ਅਗਰ 20 ਨਿਕਲੇ ਤਾਂ ਥੋੜਾ ਵਾ, ਜੇ 50 ਨਿਕਲੇ ਫਸ ਗਏ ਤੇ 100 ਨਿਕਲਿਆ ਡੁੱਬ ਗਏ। ਹੁਣ ਤਕਨੀਕੀ ਜੀ ਸੁਣੋ ਨਾ, ਕੱਲ 2 ਕਨਾਲਾਂ ਤੋੜੀਆਂ, ਹਾਂ 37 ਬੋਰੇ ਹੋਏ ਜੀ, ਹਾਂ 250 ਨੂੰ ਵਿਕੇ ਆ ਜੀ। ਓਏ ਹੋਏ। 2 ਕਨਾਲਾਂ ਦੇ ਕਿੱਲਾ 1 ਏਕੜ ਹਾਂ ਹੈ ਜੀ। ਕਿੱਲੇ ਦਾ ਇਹ 2 ਕਨਾਲਾਂ ਦੀ ਮੈਂ ਤੁਹਾਨੂੰ ਦੱਸ 2 ਰਿਹਾ। ਕਨਾਲਾਂ ਦੀ ਠੀਕ ਆ। ਤੇ 200 ਰੁਪਿਆ ਕਿੱਲੇ ਨੂੰ ਪਾ ਲਵੋ, 37 ਤੋੜਾਂ ਤੇ ਮੈਨੂੰ ਕਿੰਨੇ ਘਟ ਗਏ ਜੀ। ਹਾਂ ਚੰਗੇ ਭਲੇ ਪੈਸੇ। ਜਿਹੜਾ ਤੋੜਾ 450 ਰੁਪਈਆ ਘਰੇ ਹੁਣ ਬਣਾਇਆ ਮੋਟਾ ਮੋਟਾ, ਬਰੀਕੀ ਚ ਨਹੀਂ ਗਏ, ਤੇ ਉਹ ਤੋੜਾ ਉੱਥੇ 250। ਯਾਨੀ ਕਿ ਇਹ ਤਾਂ ਸਿਰਫ ਉਸ ਜੁਰਮ ਦੀ ਸਜ਼ਾ ਵਾ ਨਾ ਵੀ ਤੋੜ ਕੇ ਮੰਡੀ ਤੇ ਪਹੁੰਚਾਈ ਆ। ਤੇ ਪਹੁੰਚਾਉਣ ਲਾਣੇ ਵਾਲੀ ਤਾਂ ਸਜ਼ਾ ਹੋਰ ਆ ਨਾ। ਹੁਣ ਉਹਦੇ 'ਚ ਵੀ ਦੇਖੋ ਵੀ ਇਹਦੇ ਤੇ ਖਰਚਾ ਤਕਰੀਬਨ ਕਿੱਲੇ ਤੇ ਕਿੰਨਾ ਆਇਆ ਵਾ। ਖਰਚਾ ਕਿੱਲੇ ਤੇ ਹਰ ਜ਼ਿਮੀਂਦਾਰ ਨੂੰ ਪਤਾ ਕਮ ਸੇ ਕਮ 4 ਲੱਖ ਰੁਪਇਆ ਇੱਕ ਕਿੱਲੇ ਤੇ ਖਰਚਾ ਜੀ। ਹਾਂ ਹੁਣ 4 ਲੱਖ ਰੁਪਈਆ ਤਾਂ ਇਹ ਆ ਨਾ ਕਿ ਉਹ ਸਜ਼ਾ ਹੈ ਆ ਲਾਣੇ ਦੀ, ਜ਼ਿਮੀਂਦਾਰਾ ਕਰਨੇ ਦੀ, ਠੇਕਾ ਨਹੀਂ ਹੈ। ਹਾਂ ਇਹ ਤਾਂ ਫਿਰ ਦੂਸਰਾ ਤੁਸੀਂ ਲਾਓ ਨਾ, ਫਿਰ ਪੌਣੇ 5 ਲੱਖ ਲਾਓ ਨਾ ਸਿੱਧਾ ਸਿੱਧਾ, ਬਲਕਿ 5 ਪੌਣੇ, ਕਿਤੇ 5 ਆ ਕਿਤੇ ਪੌਣੇ 5 ਆ, ਜਿੱਤੇ 1.5 ਲੱਖ ਠੇਕਾ ਆਪੇ ਹਾਂ ਪੌਣੇ 5 10 ਮਹੀਨਿਆਂ ਦੀ ਇਹ ਫਸਲ। ਯਾਨੀ ਕਿ ਪੌਣੇ 5 ਤਾਂ ਉਹ ਲਾਇਆ, ਉਸ ਤੋਂ ਬਾਅਦ ਰੋਜ਼ਾਨਾ ਦਾ ਨਾ ਹਰ ਤੁੜਾਈ ਤੇ ਜਿਹੜਾ ਵਾ ਨਾ ਘਟਾਇਆ। ਤੇ ਇਹਦਾ ਕੀ ਯਾਨੀ ਕਿ ਜਿਹੜਾ ਵਾ ਨਾ ਇਸ ਅਸੀਂ ਸਾਨੂੰ ਤਾਂ ਸ਼ਰਮਿੰਦਗੀ ਆਉਂਦੀ ਆ ਕਿ ਅਸੀਂ ਇੰਨੇ 2-3 ਸਾਲਾਂ ਤੋਂ ਨਾ ਅਸੀਂ ਇਹੀ ਗੱਲ ਬਾਰ-ਬਾਰ ਕਹਿ ਰਹੇ ਹਾਂ ਕਿ ਯਾਰ ਨਾ ਵੀ ਵੱਡੀ ਫਸਲਾਂ ਜਿਹੜੀਆਂ ਨੁਕਸਾਨ ਵਾਲੀਆਂ, ਯਾਰ ਸਬਜ਼ੀਆਂ ਲਾਓ, ਦਰਖਤ ਲਾਓ, ਫਲ ਲਾਓ, ਹੈਂ। ਤੇ ਹੁਣ ਤਾਂ ਉਹੀ ਗੱਲ ਆ ਕਿ ਫਿਰ ਜਿਸ ਤਰ੍ਹਾਂ ਕਹਿੰਦੇ ਚੰਗੇ ਮਸ਼ਵਰੇ ਵਾਲੇ ਨੂੰ ਅਗਲੇ ਚੰਗਾ ਕਹਿੰਦੇ ਆ, ਤੇ ਬੁਰੇ ਵਾਲੇ ਨੂੰ ਤਾਂ ਚਿੱਤਰ, ਯਾਨੀ ਕਿ ਸਾਡੇ ਵੀ ਚਿੱਤਰ ਪੈਣੇ ਵਾਲੀ ਗੱਲ ਆ, ਹੈਂ। ਵੀ ਉਹ ਕਹਿੰਦੇ ਵੀ ਉਹ ਤੁਸੀਂ ਤਾਂ ਜੋ ਇੰਨੇ ਬੰਦਿਆਂ ਨੂੰ ਗੁੰਮਰਾਹ ਕਰੀ ਜਾ ਰਹੇ ਆ, ਕਾਰੀਗਰ ਬਣੇ ਸੀ। ਤੁਸੀਂ ਇੱਕ ਗੱਲ ਅੱਗੇ ਕੀਤੀ ਵੀ ਉਹ ਮੋٹے ਖਰਚੇ ਉਹਨੇ ਮੁੰਡੇ ਨੇ ਗਿਣਾ ਤੇ ਤੁਸੀਂ ਗਿਣ ਲਏ। ਤੁਸੀਂ ਕਿਹਾ ਜੀ ਖਾਦ, ਸਪਰੇ ਤੇ ਜ਼ਮੀਨ ਦੀ ਤਿਆਰੀ, ਇਹ ਸ਼ੈਵਾਂ ਵਿੱਚ ਅਸੀਂ ਪਾਉਂਦੇ ਨਹੀਂ। ਇਹ ਕਿਉਂ ਨਹੀਂ ਪਾਉਂਦੇ ਤੁਸੀਂ? ਨਹੀਂ, ਅਸੀਂ ਕਿਹਾ ਸੀ ਵੀ ਅਸੀਂ ਸਿਰਫ ਇਹ ਦੱਸਦੇ ਆ ਕਿ ਤੁਹਾਨੂੰ ਆ ਪੜਾਣ 'ਚ ਕਿੰਨਾ ਉਹ ਤਾਂ ਇੱਕ ਲੱਗ ਦਾ ਕਿੰਨਾ ਖਰਚਾ ਜੀ, ਵੀ ਸਿਰਫ ਇਹਨਾਂ ਦਿਨਾਂ 'ਚ ਯਾਨੀ ਕਿ ਸਿਰਫ ਤੋੜ ਕੇ ਪਹੁੰਚਾਉਣ ਦਾ ਆ ਹੁਣ ਵਾਧਤੀ ਨਾ, ਇਹ ਅਸੀਂ ਹੁਣ ਉਸ ਨੁਕਸਾਨ ਤੋਂ ਬਚ ਗਏ ਆ ਜਿਹੜਾ ਡੇਲੀ ਨੁਕਸਾਨ ਅਸੀਂ ਕਰਨਾ ਉਸ ਤੋਂ ਬਚ ਗਏ। ਉਹ ਦੂਸਰਾ 5 ਲੱਖ ਦਾ ਤਾਂ ਹੋ ਗਿਆ ਨੁਕਸਾਨ, ਉਹ ਤਾਂ ਹੋ ਗਿਆ, ਉਹ ਤਾਂ ਹੋ ਗਿਆ। ਜਿਹੜਾ ਡੇਲੀ ਅਸੀਂ ਕੋਈ 5-4 ਹਜ਼ਾਰ ਚੱਲਣਾ ਉਸ ਤੋਂ ਤਾਂ ਬਚ ਗਏ। ਹਾਂ ਉਹੀ ਗੱਲ ਆ ਵੀ ਮਜਬੂਰਨ ਹੀ ਲੱਤ ਕਟਾਉਂਦਾ ਨਾ ਬੰਦਾ, ਵੀ ਉਹ ਜਿਹੜਾ ਅੱਛਾ ਇਹ ਤੁਹਾਡੇ ਖਿਆਲ 'ਚ ਇਹਦੀ ਵਜ੍ਹਾ ਕਿਆ ਵਾ? ਫਿਰ ਅਸੀਂ ਵੀ ਕੁਝ ਗੱਲ ਕਰਾਂਗੇ ਵੀ ਇਹ ਇੰਨਾ ਰੇਟ ਘੱਟ ਹੋਣ 'ਚ ਕੀ ਵਜ੍ਹਾ ਵਾ। ਹੁਣ ਅਸੀਂ ਕੀ ਕਹਿ ਸਕਦੇ ਹਾਂ ਜੀ, ਹੁਣ ਤਾਂ ਅਸੀਂ ਤੋੜ ਕੇ ਮੰਡੀ ਭੇਜਣਾ ਜੀ, ਮੰਡੀ ਵਾਲੇ ਜਾਣ ਤਾਂ ਹੁਣ ਉੱਥੇ ਜਿਹੜੀ ਮਾਫੀਆ ਬੈਠੀ ਹੋ ਅੱਛਾ ਜਾਣੀ। ਦੂਸਰਾ ਇਹ ਚੀਜ਼ ਆ ਕਿ ਦੁਕਾਨ ਤੇ ਕਿਸ ਰੇਟ ਤੇ ਸ਼ਿਮਲਾ ਜਿਹੜੀ ਦੁਕਾਨ ਤੇ ਮੇਰੇ ਕੋਲ ਦੋਸਤ ਮੇਰਾ ਅੱਜ ਵੀ ਆਇਆ, ਕਹਿੰਦਾ ਕੱਲ ਮੇਰੇ ਘਰਦਿਆਂ ਨੇ ਸ਼ਿਮਲਾ ਲਈ 60 ਰੁਪਏ ਕਿਲੋ। ਹਾਂ 60 ਰੁਪਏ ਕਿਲੋ ਦੁਕਾਨ ਤੇ ਰੇਟ 60 ਹਾਂ 60 ਰੁਪਏ ਕਿਲੋ। ਤੁਹਾਡਾ ਹੁਣ ਦੇਖੋ ਨਾ, ਹੁਣ ਦੇਖੋ ਕਿ ਇਹ ਥੈਲਾ ਕਮ ਸੇ ਕਮ ਇਹ ਤੋਂ 25 ਤੋਂ 30 ਕਿਲੋ ਸ਼ਿਮਲਾ ਪੈਂਦੀ ਹੈ। ਹੁਣ ਦੇਖੋ 2400 ਰੁਪਏ ਮਣ ਜਿਹੜਾ ਵਾ ਨਾ, ਹਾਂਜੀ ਉੱਥੇ ਆ ਉੱਥੇ ਤੇ ਇੱਥੇ ਹੈ 400 ਰੁਪਏ ਮਣ।
ਮੁਸ਼ਕਲ ਨਾ, ਯਾਨੀ ਕਿ 30 ਕਿਲੋ ਵਾਲਾ ਜਿਹੜਾ 250 ਦਾ ਵਾ, ਜ਼ਿਆਦਾ ਕਰ ਲਓ 400 ਰੁਪਏ ਦੀ ਆ ਹੈ ਵੀ ਇਹ ਫਰਕ ਆ ਕਿ ਜਿੰਨੇ 6 ਮਹੀਨੇ ਸਾਂਭਿਆ ਵਾ ਹਾਂ ਉਹਨੂੰ 400 ਆ, ਉਹਨੂੰ ਕੁਝ ਨਹੀਂ ਹੈ ਜੀ। ਹੈ ਤੇ ਜਿੰਨੇ 4 ਘੰਟੇ ਸਾਂਭਿਆ ਵਾ ਤੇ ਹਾਂਜੀ। ਹਾਂ ਹੁਣ ਇਹਦੇ ਚ ਆ ਜਾਂਦੀ ਆ ਗੱਲ ਕਿ ਇੱਕ ਦਿਹਾੜੀ ਕਹਿ ਲਓ ਜਾਂ 6 ਘੰਟਿਆਂ 'ਚ ਨਾ 6 ਨਜ਼ਰ ਵਿਖਾ ਹਾਂ ਇਹਦੇ ਚ ਇੱਕ ਤਾਂ ਇਹ ਆ ਕਿ ਮਾਰਕੀਟ ਦਾ ਵੀ ਫੈਕਟਰ ਆ ਬੜਾ ਕਿ ਮਿਡਲਮੈਨ ਜਿਹੜਾ ਵਾ ਨਾ ਉਹ ਆਉਂਦਾ ਵਾ, ਤੇ ਕਿਉਂਕਿ ਫਿਰ ਉਹ ਇਹਦੇ ਤਾਂ ਅਸੀਂ ਇਹ ਵੀ ਨਹੀਂ ਹੁਣ ਕਹਿ ਸਕਦੇ ਕਿ ਜੀ ਮੰਦਾ ਵਾ। ਅਗਰ ਮਿਰਚ ਇਹ ਵਿਕਰੀ ਹੁੰਦੀ ਨਾ 20 ਰੁਪਏ ਕਿਲੋ, ਹਾਂਜੀ ਅਸੀਂ ਕਹਿੰਦੇ ਕਿ ਯਾਰ ਇਹ ਬਹੁਤਾਤ ਆ ਜਿਹੜਾ ਵਾ ਨਾ ਜ਼ਿਆਦਾ ਵਾ, ਵੀ ਇਸ ਕਰਕੇ ਜਿਹੜਾ ਡਿਮਾਂਡ ਸਪਲਾਈ ਦਾ ਰੌਲਾ ਵਾ। ਹੁਣ ਜੇ 60 ਰੁਪਏ ਕਿਲੋ ਵਿਕਦੀ ਆ ਨਾ, ਤੇ ਫਿਰ ਇਹਦਾ ਮਤਲਬ ਆ ਕਿ ਇੰਨਾ ਇਹ ਰੌਲਾ ਨਹੀਂ ਉਹ ਰੌਲਾ ਨਹੀਂ ਹੈ। ਇਹ ਆ ਕਿ ਜਿਹੜਾ ਬੰਦਾ ਕਾਬੂ ਪਾਇਆ ਉਹ ਨਾ ਉਹਨੂੰ ਹੱਥ ਪੈਰ ਬੰਨੇ, ਉਹਨੂੰ ਚਿੱਤਰ ਜਿੰਨਾ ਕੁ ਮਾਰਿਆ ਜਾ ਸਕਦਾ ਵਾ ਉਹ ਮਾਰ, ਉਹਨੂੰ ਵੱਜੀ ਜਾਂਦੀ ਤੇ ਜੇ ਦੁੱਧ ਦੇਣੇ ਵਾਲੀ ਗਾਂ ਨੂੰ ਨਾ ਤੁਸੀਂ ਪੱਠੇ ਨਹੀਂ ਨਾ ਪਾਉਂਦੇ, ਹਾਂ ਫਿਰ ਆਖਰਕਾਰ ਕੀ ਹੁੰਦਾ, ਗਾਂ ਮਰ ਜਾਂਦੀ ਆ। ਹਾਂ ਹਾਏ 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 ਹੈ ਹਾਏ ਹਾਏ ਬਹੁਤ ਵੱਡੀ ਗੱਲ ਕਰਤੀ। ਹਾਂ ਫਿਰ ਉਹ ਦੁੱਧ ਤੋਂ ਨਾ ਰਹਿ ਜਾਂਦੇ ਆ। ਬਿਲਕੁਲ ਜੀ, ਬਹੁਤ ਵੱਡੀ ਤੇ ਗੱਲ ਕਿਸਾਨ ਜਿਹੜਾ ਵਾ ਨਾ ਇਹ ਦੁੱਧ ਦੇਣ ਵਾਲੀ ਗਾਂ ਵਾ, ਇਹਨੂੰ ਹੁਣ ਮਾਰਨ ਤੇ ਲੱਗੇ ਹੋਏ ਜੀ। ਤੇ ਜੇ ਇਹੀ ਯਾਨੀ ਕਿ ਇਹ ਤਬਕਾ ਜਿਹੜਾ ਵਾ ਨਾ ਹਰ ਪਾਸੋਂ ਹੀ ਉਹ ਸਰ ਸੈਯਦ ਆਮਦ ਖਾਨ ਦਾ ਨਾ ਇੱਕ ਹੈ ਆ ਵੀ ਅਸਮਾਨ ਤੋਂ ਕੋਈ ਬਲਾ ਐਸੀ ਨਹੀਂ ਉਤਰੀ ਹੈ ਕਿ ਜਿਹਨੇ ਮੁਸਲਮਾਨ ਦਾ ਘਰ ਨਹੀਂ ਦੇਖਿਆ 1857 ਦੀ ਜੰਗੇ ਆਜ਼ਾਦੀ ਤੋਂ ਬਾਅਦ। ਤੇ ਉਹੀ ਗੱਲ ਆ ਵੀ ਹੁਣ ਅੱਜ ਕੱਲ੍ਹ ਦੇ ਦੌਰ 'ਚ ਵੀ ਕੋਈ ਬਲਾ ਅਸਮਾਨ ਤੋਂ ਐਸੀ ਨਹੀਂ ਉਤਰਦੀ ਵੀ ਜਿਹੜਾ ਕਿਸਾਨ ਦਾ ਬੂਹਾ ਨਹੀਂ ਜਿਹੜਾ ਵਾ ਨਾ ਦੇਖਦੇ। ਅੱਛਾ ਮੈਂ ਇਹ ਸਮਝ ਰਿਹਾ ਸੀ ਪਹਿਲੇ ਕਿ ਵੀ ਵਿਕ ਹੀ ਨਹੀਂ ਰਹੀ, ਹਾਂਜੀ ਹੈ ਵੀ 60 ਰੁਪਏ ਕਿਲੋ, ਹਾਂ ਵੀ ਇਹਦਾ ਯਾਨੀ ਕਿ ਕੋਈ ਐਸਾ ਹੈ ਕਿ ਜ਼ਿਆਦਾ ਲੱਗ ਗਈ ਆ। ਹੁਣ ਇਹਦੇ 'ਚ ਗੌਰਮੈਂਟ ਦੀ ਜਵਾਬਦੇਹੀ ਆ, ਜਦੋਂ ਉਹ ਸਿਗਨਲ ਤੇ ਕਹਿੰਦੇ ਆ ਕਿ ਇੱਥੇ ਜਿਹੜਾ ਵਾ ਨਾ ਚਲਾਨ ਆ ਹੈ, ਬਾਕੀ ਚੀਜ਼ਾਂ ਤੇ ਹੈ ਕਿਉਂ ਨਹੀਂ ਗੌਰਮੈਂਟ ਆ ਇੰਨੇ ਮਹਿਕਮੇ ਜਿਹੜੇ ਪਾਲੇ ਹੋਏ ਆ ਉਹਨਾਂ 'ਚ ਕਿਉਂ ਨਹੀਂ ਇਹ ਹੈ ਕਿ ਵੀ ਆਹ ਫਸਲ ਇਸ ਤੋਂ ਜ਼ਿਆਦਾ ਕਾਸ਼ਤ ਨਹੀਂ ਹੋਏਗੀ। ਇਹ ਕੋਈ ਗੌਰਮੈਂਟ ਨੂੰ ਯਾਨੀ ਕਿ ਜਿਹੜਾ ਨਾ ਪਾਲਿਸੀ ਹੋਣੀ ਚਾਹੀਦੀ ਆ ਵੀ ਇਹਦੀ ਜ਼ਰੂਰਤ ਇਤਨੀ ਆ, ਇਹ ਇਤਨੀ ਹੋਏਗੀ। ਹੁਣ ਅੱਛਾ ਇਹ ਨਹੀਂ ਹੈ ਮਸਲਾ, ਹੁਣ ਕਿਆ ਮਸਲਾ ਕਿਆ ਹੋਏਗਾ ਇਸ ਸਾਲ ਤਾਂ ਇਹ ਮਸਲਾ ਵਾ ਨਾ ਕਿ ਇਹ 250 ਰੁਪਏ ਕਿਲੋ ਆ ਨਾ, 250 ਰੁਪਏ ਦਾ ਥੈਲਾ ਵਾ, ਅਗਲੀ ਦਫਾ ਇਹ ਲੱਭੇਗੀ ਨਹੀਂ। ਹਾਂ ਫਿਰ ਲੱਭ ਲਿਓ, ਫਿਰ ਜ਼ਾਹਰ ਹੈ ਜੀ ਜ਼ਿਮੀਂਦਾਰ ਕਿੰਨੀ ਕੁ ਵਾਰੀ ਨੁਕਸਾਨ ਕਰਨਾ। ਨਹੀਂ ਬਿਲਕੁਲ। ਤੇ ਬਾਕੀ ਸੂਰਤ ਹਾਲ ਬਾਕੀ ਫਸਲਾਂ ਦੀ ਵੀ ਦੱਸੋ ਕੀ, ਯਾਨੀ ਕਿ ਜਿਹੜਾ ਨਾ ਤੁਸੀਂ ਤਾਂ ਸਬਜ਼ੀਆਂ ਸਾਰੀ ਸਬਜ਼ੀਆਂ ਬੀਜ ਰਹੇ ਆ। ਹਰੀ ਮਿਰਚਾਂ ਲਾਈਆਂ ਜੀ, ਇਹ ਟਿੰਡੀ ਲਾਈ ਆ, ਕੱਦੂ ਲਾਏ ਆ ਜੀ। ਕੱਦੂ ਦਾ ਜਾ ਰਿਹਾ ਜੀ ਆਪਣਾ 80 ਰੁਪਏ ਦਾ ਛਾਪਰ, 5 ਕਿਲੋ ਵਾਲਾ 6-7 ਕਿਲੋ ਹੁੰਦੇ ਆ 7 ਕਿਲੋ ਵਾਲਾ, ਹਾਂਜੀ 7 ਕਿਲੋ ਹੁੰਦੇ ਆ। ਤੇ ਟਿੰਡੀ ਦਾ ਜਾ ਰਿਹਾ ਜੀ 100 ਰੁਪਏ ਦਾ ਛਾਪਰ 5 ਕਿਲੋ ਦਾ ਜੀ, 20 ਰੁਪਏ ਕਿਲੋ। 20 ਰੁਪਏ ਕਿਲੋ। ਹਾਂ ਤੁਸੀਂ ਦੁਕਾਨ ਤੇ ਜਾ ਕੇ ਪਤਾ ਕਰਨਾ ਵੀ ਇਹਦਾ ਰੇਟ ਕੀ ਹੈ। ਮੇਰਾ ਖਿਆਲ ਹੈ ਕਿ ਕੋਈ ਵੀ 70-80 ਰੁਪਏ ਤੋਂ ਥੱਲੇ ਕੋਈ ਚੀਜ਼ ਨਹੀਂ 70-80 ਤੋਂ 100 ਦੇ ਦਰਮਿਆਨ ਜਿਹੜਾ ਵਾ ਨਾ ਹਾਂਜੀ। ਅੱਛਾ ਫਿਰ ਇੱਕ ਹੈ ਕਿਸਾਨ ਜਿਹੜਾ ਵਾ ਨਾ ਜਦੋਂ ਉਹ 6 ਮਹੀਨੇ ਇਸ ਚੀਜ਼ ਤੇ ਮਿਹਨਤ ਕਰਦਾ ਵਾ ਹੈ, ਕਿਸਾਨ ਕਿਉਂ ਨਹੀਂ ਸੋਚਦਾ ਕਿ ਉਹ ਡਾਇਰੈਕਟ ਮਾਰਕੀਟਿੰਗ ਵਾਲੇ ਜਿਹੜਾ ਵਾ ਨਾ ਵੀ ਇੱਕ ਕੱਲਾ ਬੰਦਾ ਨਹੀਂ, ਲੇਕਿਨ ਇੱਕ ਕੋਈ ਆਪਸ ਵਿੱਚ ਰਲ ਕੇ ਕੁਛ ਨਾ ਕੁਛ ਤਾਂ ਦੇਖੋ ਜੀ ਕੁੱਤਾ ਆਂਦਾ ਰੋਜ਼ ਮੁਰਗੀਆਂ ਖਾ ਜਾਂਦਾ, ਹਾਂਜੀ ਇਹ ਤਾਂ ਰੌਲਾ ਪਾਇਆ ਤੋਂ ਤਾਂ ਨਹੀਂ ਨਾ, ਉਹਨੇ ਤੇ ਖਾਈ ਜਾਣਾ ਵਾ। ਕੁਝ ਕਿਸਾਨ ਨੂੰ ਵੀ ਯਾਨੀ ਕਿ ਜਿਹੜਾ ਵਾ ਨੇ ਇਹ ਸੋਚਣਾ ਚਾਹੀਦਾ ਵੀ ਇਹ ਕੁੱਤਾ ਜਿਹੜਾ ਰੋਜ਼ ਆਂਦਾ ਵਾ ਇਹਦਾ ਕੁਝ ਪਾ ਕੀਤਾ ਜਾਵੇ। ਕਿਸਾਨ ਕੋਈ ਇੰਨੇ ਵਸਾਇਲ ਨਾ ਹੋਣ ਜੀ, ਫਿਰ ਸੁਣਦਾ ਕੌਣ, ਕੋਈ ਸੁਣਨ ਵਾਲਾ ਵੀ ਕੋਈ ਨਹੀਂ ਹੈ। ਕਿਸਾਨ ਦੇ ਵਸਾਲ ਹੈ ਨਹੀਂ। ਕਿਸਾਨ ਜੀ ਇੱਥੇ ਹੁਣ ਇਹ ਇੱਥੇ ਮਿਹਨਤ ਕਰਕੇ ਇੱਥੇ ਤਿਆਰ ਕਰੇ, ਉਹਦਾ ਤਾਂ ਕੰਮ ਤਾਂ ਇੱਥੇ ਹੀ ਹੋ ਗਿਆ। ਉਹ ਉੱਥੇ ਕਰੋੜਾਂ ਰੁਪਈਆ ਜਾ ਕੇ ਕਿੱਦਾਂ ਮੰਡੀ 'ਚ ਹੁਣ ਬੋਲੇ। ਤੁਹਾਡੇ ਖਿਆਲ 'ਚ ਹਕੂਮਤ ਨੂੰ ਕੀ ਕਰਨਾ ਚਾਹੀਦਾ ਵਾ? ਹਕੂਮਤ ਹੁਣ ਕੀ ਕਰਨਾ ਚਾਹੀਦਾ? ਹਕੂਮਤ ਅਸੀਂ ਤਾਂ ਬੇਬਸ ਹਾਂ ਜੀ। ਹਕੂਮਤ ਅਸੀਂ ਤਾਂ ਕੁਝ ਵੀ ਨਹੀਂ ਮੰਗਿਆ ਸੀ, ਅਸੀਂ ਤਾਂ ਕਿਹਾ ਸੀ ਸਾਡੀ ਫਸਲ ਜਿਹੜੀ ਹੈ ਨਾ ਉਹਦਾ ਰੇਟ ਹੋਵੇ, ਬਸ ਰੇਟ ਹੋਵੇ। ਹਾਂ ਮੈਂ ਗੱਲ ਕਰਦਾ ਸੀ ਕਿ ਜਿਹੜਾ ਹੁੰਦਾ ਨਾ ਆੜਤ ਦੇ ਵਿੱਚ ਜਾ ਕੇ ਬੋਲੀ ਹੁੰਦੀ ਆ, ਅਸੀਂ ਹੁਣ ਤੁਹਾਨੂੰ ਮੋਟਾ ਜਿਹਾ ਖਰਚਾ ਬਣਾ ਕੇ ਦੱਸਿਆ ਨਾ ਵੀ 600 ਰੁਪਈਆ ਬਣਦਾ, ਵੀ 600 ਰੁਪਈਆ 6 ਮੈਂ ਜ਼ਮੀਨ ਦੇ ਵੀ ਪਾਏ ਵੀ 600 ਰੁਪਈਆ ਬਣਦਾ, ਵੀ ਸਾਡੀ ਬੋਲੀ ਸ਼ੁਰੂ 600 ਤੋਂ ਹੋਵੇ। 600 ਤੋਂ ਜਿਹੜੇ 10 ਰੁਪਈਏ ਵਧਣਗੇ ਉਹ ਤਾਂ ਸਾਡੇ ਬੋਝੇ ਚ ਆਣਗੇ, ਬਿਲਕੁਲ ਘੱਟ ਤੋਂ ਘੱਟ ਕੀਮਤ ਕੀਤੀ ਜਾਵੇ। ਮਹਿਕਮੇ ਵੀ ਹੈਗੇ ਆ, ਗਰਦੌਰੀ ਵੀ ਹੁੰਦੀ ਆ। ਨਹੀਂ ਜਿਹੜਾ ਖਰਚਾ ਬੰਦੇ ਨੂੰ ਜ਼ਿਮੀਂਦਾਰ ਨੂੰ ਉਹੀ ਵਾਪਸ ਆਉਂਦਾ ਰਹੇ ਨਾ, ਚਲੋ ਉਹਦਾ ਫਿਰ ਵੀ ਹੌਸਲਾ ਰਹਿੰਦਾ ਵਾ। ਜਦੋਂ ਉਹਨੂੰ ਪੱਲਿਓਂ ਪੈਂਦੇ ਆ ਫਿਰ ਤੇ ਉਹ ਮਰਦਾ ਨਾ। ਕਰ ਇੱਕ ਅੱਛੀ ਤਜਵੀਜ਼ ਆ ਵੀ ਇਹ ਜਿਹੜੀ ਚੀਜ਼ ਆ ਨਾ ਇਹਦੀ ਕੀਮਤ ਖਰੀਦ ਇੰਨੀ ਆ, ਇਸ ਕੀਮਤ ਖਰੀਦ ਤੋਂ ਉੱਪਰ ਵਿਕੇਗੀ। ਹਾਂਜੀ ਇਹ ਤਾਂ ਗਵਰਨਮੈਂਟ ਕਰ ਸਕਦੀ ਹੈ ਨਾ ਜੀ। ਇੱਕ ਜਿਹੜਾ ਵਾ ਨਾ ਇਹਦਾ 600 ਜਾਂ 800 ਰੁਪਇਆ ਖਰਚਾ ਵਾ ਨਾ, ਕਮ ਕਮ ਯਾਨੀ ਕਿ ਉੱਥੋਂ ਕੰਮ ਸ਼ੁਰੂ ਹੋਵੇ, ਉਹਦਾ ਖਰਚਾ ਤਾਂ ਇੱਕ ਬੈਗ ਚੋਂ 100 ਰੁਪਈਆ ਵੀ ਜ਼ਿਮੀਂਦਾਰ ਨੂੰ ਮਿਲ ਜਾਵੇ ਨਾ ਤੇ ਜ਼ਿਮੀਂਦਾਰ ਨਹੀਂ ਡੋਲਦਾ। ਜ਼ਿਮੀਂਦਾਰ ਹਰ ਚੀਜ਼ ਪੂਰੀ ਕਰੂਗਾ।
ਜਦੋਂ ਜ਼ਿਮੀਦਾਰ ਨੂੰ ਪੱਲਿਓਂ ਪੈਣੇ ਨਾ ਫਿਰ ਉਹਨੇ ਤਾਂ ਪੱਟ ਕੇ ਪਰਾਂ ਹੀ ਮਾਰਨੀ ਹੈ। ਅੱਛਾ ਮੈਂ ਨਾ ਪਹਿਲੇ ਦੇਖ ਰਿਹਾ ਸੀ ਵੀ ਪਾਕਿਸਤਾਨ 'ਚ ਨਾ ਕਿਸਾਨਾਂ ਦੇ ਨਾ ਪ੍ਰੋਬਲਮ ਕਿਹੜੇ ਆ ਵੱਡੇ। ਮੈਂ ਇੱਕ ਇਹੀ ਸੀ ਵੀ ਪਾਣੀ ਦੀ ਕਿੱਲਤ ਆ ਨਾ ਜਿਹੜੀ, ਕਿਉਂਕਿ ਇੱਥੇ ਤਾਂ ਟਿਊਬਲ ਵਗੈਰਾ ਹੈ ਆ, ਜਿੱਥੇ ਇੱਕ ਟਿਊਬਲ ਨਹੀਂ ਹੈ ਵੀ ਸਭ ਤੋਂ ਵੱਡਾ ਮਸਲਾ ਨਾ ਯਾਨੀ ਕਿ ਜਿਹੜਾ ਪਾਣੀ ਦਾ। ਪਰ ਹੁਣ ਮੈਨੂੰ ਲੱਗ ਰਿਹਾ ਕਿ ਉਹ ਵੀ ਨਹੀਂ, ਯਾਨੀ ਕਿ ਮਸਲਾ ਇਹ ਜਿਹੜਾ ਮਾਰਕੀਟ ਦਾ ਮਸਲਾ ਵਾ ਨਾ ਇਹ ਸਭ ਤੋਂ ਵੱਡਾ ਵਾ ਇਹ ਮਸਲਾ ਮਾਰਕੀਟ ਦਾ ਮਸਲਾ ਸਾਰਾ ਜੀ। ਅਰੇ ਫਿਰ ਇੱਕ ਹੋਰ ਹੁਣ ਉਹ ਜਿਹੜੀ ਤੂੰ ਕੜਿੱਕੀ ਵਾਲੀ ਮਿਸਾਲ ਦਿੰਦਾ ਹੁੰਦਾ ਨਾ, ਇਹ ਹੁਣ ਇਹਦੇ 'ਚ ਚੂਹੇ ਦਾ ਨਹੀਂ ਰੌਲਾ ਹੈ, ਹੁਣ ਢੱਗੇ ਨੇ ਫਸਣਾ। ਹਾਂ ਢੱਗੇ ਦੀ ਵਾਰੀ ਹਾਂ ਆਈ ਢੱਗੇ ਦੀ ਵਾਰੀ ਹੈ, ਉਹ ਬਲਕਿ ਢੱਗੇ ਹੀ ਫਸੇ ਹੋਏ ਆ ਜੀ। ਪਿਛਲੀ ਦਫਾ ਦੇਖੋ ਨਾ, ਪਿਛਲੀ ਦਫਾ ਵੀ ਕੀ ਹੋਇਆ ਕਿ ਜਦੋਂ ਕਣਕ ਦਾ ਬਹਰਾਨ ਹੋਇਆ ਨਾ, ਸਾਡੇ ਬਾਜ਼ਾਰ ਛੋਟੀ ਦੁਕਾਨਾਂ, ਮੈਂ ਕਹਿ ਰਿਹਾ ਕਿ ਇੱਕ ਚਾਹ ਵਾਲੇ ਕੋਲ ਮੈਂ ਪੁੱਛਿਆ, ਮੈਂ ਕਿਹਾ ਕਿੰਨਾ ਦੁੱਧ ਲੱਗਾ, ਉਹਨੇ ਕਿਹਾ ਜੀ 1.5 ਮਣ ਲੱਗਦਾ ਸੀ। ਮੈਂ ਕਿਹਾ ਹੁਣ ਕਿੰਨਾ ਲੱਗਦਾ, ਕਹਿੰਦਾ 12 ਕਿਲੋ। ਉਹਨੇ ਕਿਹਾ ਵੀ ਦੁਕਾਨ ਵਾਲੇ ਦੀ ਦੁਕਾਨ ਨਹੀਂ ਚੱਲਦੀ ਹੈ, ਉਹ ਚਾਹ ਮੰਗਾਉਂਦਾ ਹੀ ਨਹੀਂ ਹੈ। ਵਰਨਾ ਉਹ ਬੰਦੇ ਗਏ, ਉਹ ਕਹਿੰਦਾ ਸੀ ਵੀ ਚਲੋ 3 ਚਾਹਾਂ ਮੰਗਵਾ ਲਓ, 4 ਚਾਹਾਂ ਮੰਗਵਾ ਲਓ। ਉਹ ਜੇ ਹੋਟਲ ਵਾਲੇ ਨੂੰ ਕਿਸੇ ਨੂੰ ਪੁੱਛੀਏ, ਉਹ ਕਹਿੰਦਾ ਜੀ ਕੋਈ ਨਹੀਂ। ਯਾਨੀ ਕਿ ਇਹ ਜਦੋਂ ਕਿਸਾਨ ਆ ਨਾ ਜਿਹੜਾ, ਜਦੋਂ ਕਿਸਾਨ ਨੇ ਮੁਤਾਸਰ ਹੋਣਾ ਨਾ, ਫਿਰ ਸਾਰੇ ਮੁਆਸ਼ਰੇ ਨੇ ਮੁਤਾਸਰ ਹੋਣਾ ਹੈ। ਉਹ ਚੰਦ ਕੁ ਲੋਕ ਜਿਹੜੇ ਨਾ, ਇੱਕ ਹੋਰ ਆ ਜਿਹੜੇ ਵਕਤੀ ਤੌਰ ਤੇ ਫਾਇਦਾ ਉਠਾ ਰਹੇ ਆ, ਬਾਅਦ ਚ ਵਾਰੀ ਉਹਨਾਂ ਦੀ ਵੀ ਆਣੀ ਆ। ਇਹ ਨਹੀਂ ਹੈ ਕਿ ਉਹ ਬਚੇ ਰਹਿਣਗੇ, ਤੇ ਉਹਨਾਂ ਦਾ ਵੀ ਕੰਮ ਖਤਮ ਹੋ ਜਾਣਾ। ਕਿਉਂਕਿ ਦੇਖੋ ਇਹ ਤਾਂ ਜੇ ਥੋੜਾ ਜਿਹਾ ਇਹਨਾਂ ਨੂੰ ਨਾ ਯਾਨੀ ਕਿ ਨਿਚੋੜਦੇ ਰਹੋਗੇ ਕਿਸਾਨ ਨੂੰ, ਤੇ ਕਿਸਾਨ ਜਦੋਂ ਖਤਮ ਹੋ ਗਿਆ ਫਿਰ ਜ਼ਾਹਰਾ ਸਾਰੇ ਖਤਮ ਹੋ ਹੋਣੇ। ਤੇ ਇਹ ਵੱਡੀਆਂ ਫਸਲਾਂ ਦਾ ਤਾਂ ਅਸੀਂ ਯਾਨੀ ਕਿ ਰੋਣਾ ਜਿਹੜਾ ਵਾ ਨਾ ਉਹ ਰੋਂਦੇ ਹੀ ਰਹੇ ਆ ਹੈ। ਤੇ ਹੁਣ ਮੈਨੂੰ ਇਹ ਜਿਹੜੀ ਸੂਰਤ ਹਾਲ ਲੱਗ ਰਹੀ ਆ ਵੀ ਇਹ ਹੁਣ ਸਾਨੂੰ ਛੋਟੀ ਫਸਲਾਂ ਦਾ ਵੀ ਜਿਹੜਾ ਵਾ ਨਾ, ਤੇ ਸਮਝ ਨਹੀਂ ਆਉਂਦੀ ਹੈ ਕਿ ਨਾ ਵੀ ਮੁਲਕ ਨੇ ਕਿਸ ਪਾਸੇ ਜਾਣਾ ਤੇ ਬੰਦਿਆਂ ਨੇ ਕਿਸ ਪਾਸੇ ਜਾਣਾ। ਇਹ ਆਪਣਾ ਪਰਵੇਜ਼ ਭਾਈ ਤੁਸੀਂ ਲਾਈ ਕਿੰਨੀ ਸ਼ਿਮਲਾ? ਸ਼ਿਮਲਾ 4 ਕਿੱਲੇ ਲਾਈ ਜੀ। ਅੱਛਾ, ਉਹਦੇ ਚੋਂ ਤੁਸੀਂ ਕਿੰਨੀ ਰੱਖਣੀ ਹੈ, ਕਿੰਨੀ ਪਟਣੀ? 2 ਕਿੱਲੇ ਤਾਂ ਪੱਟੇ ਗਿਆ ਜੀ, 2 ਹਜੇ ਖੜੇ ਆ, ਤੇ ਜੇ ਸੂਰਤ ਹਾਲ ਇਹੀ ਰਹੀ ਤਾਂ 2 ਵੀ ਪੱਟ ਦੇਾਂਗੇ। ਹੁਣ ਦੱਸ ਵੇ, ਤੇ ਯਾਨੀ ਕਿ ਸਿਰਫ ਆ ਵੀ ਤੁਸੀਂ ਆਪਣੇ ਸਿਰਫ ਇਹ ਤੁਹਾਡਾ ਪਹੁੰਚਾਉਣ ਦਾ ਖਰਚਾ ਪੂਰਾ ਹੋ ਰਿਹਾ, ਇਹਦੇ ਤੁਹਾਨੂੰ ਪੱਲਿਓ ਨਹੀਂ ਪੈ ਰਹੇ ਦੂਸਰੀ ਇਹ ਹਰੀ ਮਿਰਚ ਦਾ ਸਿਰਫ ਨਾ ਖਰਚਾ ਅਜੇ ਪੂਰਾ ਹੋ ਰਿਹਾ। ਸਿਰਫ ਪਹੁੰਚਾਉਣ ਦਾ ਖਰਚਾ, ਪਹੁੰਚਾਉਣ ਦਾ ਸਾਨੂੰ ਖਰਚਾ ਮਿਲਿਆ ਕੋਈ 100-200 ਸਾਨੂੰ ਵਿੱਚੋਂ ਬਚਦਾ ਪਿਆ, 12-1300 ਰੇਟ ਆ ਜੀ। ਵੀ ਇਹ ਨਹੀਂ ਆੜਤ ਯਾਨੀ ਕਹਿੰਦਾ ਵੀ ਤੁਹਾਡੀ 4000 ਦੀ ਵਿਕੀ ਹੈ, 2000 ਹੋਰ ਕਲਾ ਦਿਓ। ਹਾਂਜੀ ਹਾਂਜੀ, ਇਹਦੇ ਵਿੱਚ ਸ਼ਿਮਲਾ ਵਿੱਚ ਤੇ ਸਾਨੂੰ ਭੇਜਣੇ ਪੈਣੇ। ਹਾਂ ਭੇਜਣੇ ਪੈਣੇ, ਇੱਥੇ ਤੇ ਭੇਜਣੇ ਪੈਣੇ। ਚਲੋ ਹਰੀ ਵਿੱਚ ਸਾਨੂੰ ਕੋਈ 200 ਜਿਹੜਾ ਬਚ ਜਾਂਦਾ ਉਹ ਇੱਧਰ ਪੂਰਾ ਹੋ ਜਾਂਦਾ ਜੀ। ਠੀਕ। ਤੇ ਇਹ ਜੀ ਇੱਕ ਦੁੱਖ ਸੀਗਾ ਜਿਹੜਾ ਤੁਹਾਨੂੰ ਸੁਣਾਉਣ ਵਾਸਤੇ ਅਸੀਂ ਆਏ ਸੀਗੇ, ਤੇ ਇਹ ਹੁਣ ਸਾਡੇ ਕੋਲ ਤਾਂ ਲਫ਼ਜ਼ ਹੀ ਹੈ ਨਹੀਂ ਵੀ ਇਹ ਗੱਲ ਨੂੰ ਮੁਕਾਈਏ ਜਾ ਕੇ। ਨਾ ਸਾਡੇ ਕੋਲ ਹੱਲ ਆ, ਨਾ ਹੱਲ ਹੈਗਾ। ਤੇ ਦੁੱਖ ਦੀ ਗੱਲ ਇਹ ਆ ਵੀ ਸਾਡੇ ਕੋਲ ਹਰ ਸ਼ੈ ਹੈਗੀ। ਸਾਡੇ ਇੱਥੇ ਅਦਾਰੇ ਬਣੇ ਹੋਏ, ਅਸੀਂ ਬਾਹਰਲੇ ਮੁਲਕਾਂ ਨੂੰ ਦੇਖਦੇ ਆ ਨਾ, ਉਹ ਅਦਾਰੇ ਇੱਥੇ ਵੀ ਹੈ। ਮਹਿਕਮਾ ਸ਼ਮਾਰੀਆਤ ਬਣਿਆ, ਮਹਿਕਮਾ ਜ਼ਰਾਤ ਬਣਿਆ, ਉਹ ਭਰਤੀਆਂ ਬੰਦੇ ਸਾਰਾ ਡਿਊਟੀ ਕਰ ਲੈ। ਪਰ ਹੈ ਕੀ ਆ ਬਈ ਉਹ ਬਾਹਰਲੇ ਮੁਲਕਾਂ ਦੇ ਵਿੱਚ ਉਹ ਦੱਸਦੇ ਆ ਵੀ ਇਸ ਇਲਾਕੇ ਦੇ ਵਿੱਚ ਇੰਨੇ ਫੀਸਦ ਕਮਾਦ ਹੋਊਗਾ, ਇੰਨੇ ਫੀਸਦ ਸ਼ਿਮਲਾ ਹੋਊਗੀ। ਇਲਾਕੇ ਵੰਡ ਕੇ, ਫਸਲਾਂ ਵੰਡ ਕੇ ਪੂਰਾ ਦੱਸਦੇ ਆ ਉਹ ਮਹਿਕਮੇ, ਫਿਰ ਉਹਦੇ ਵਿੱਚ ਫਸਲ ਰੁਲਦੀ ਨਹੀਂ ਵੀ ਕਿਤੇ ਵੱਧ ਘੱਟ ਨਹੀਂ ਹੁੰਦੀ। ਸਾਡੇ ਇੱਥੇ ਦੱਸਣ ਵਾਲਾ ਹੈ ਕੋਈ ਨਹੀਂ। ਫਸਲ ਅਸੀਂ ਇੱਕ ਥਾਂ ਦੇ ਉੱਤੇ ਬਹੁਤੀ ਲਾ ਲੈਂਦੇ ਆ, ਉਹ ਫਿਰ ਉਹ ਰੁੱਲ ਜਾਂਦੀ ਹੈ। ਇਹ ਵੀ ਗੱਲ ਬਣੀ, ਪਰ ਇਹ ਫਸਲ ਰੁਲਿਆ ਨਹੀਂ, ਪੱਟੀ ਗਈ। ਜੇ 60 ਰੁਪਏ ਕਿਲੋ ਵਿਕ ਰਹੀ ਹੈ ਨਾ ਦੁਕਾਨ ਹੱਟੀ ਤੇ ਉਹ ਫਿਰ ਰੁਲੀ ਨਹੀਂ ਹੈ, ਇਹ ਰੋਲੀ ਗਈ ਹੈ। ਫਿਰ ਇਹ ਸਿਰਫ ਇਹਨਾਂ ਨੇ ਸੋਚ ਲਿਆ ਵੀ ਕਿਸਾਨੀ ਮਕਾਣੀ ਹੈ, ਮੁੱਕ ਗਿਆ ਕਿਸਾਨ, ਤੁਹਾਡੀ ਪੂਰੀ ਹੋ ਗਈ। ਉਹ ਸਿਆਣੇ ਕਹਿੰਦੇ ਆ ਨਾ ਵੀ ਮੁਰਗੀ ਗਈ ਜਾਣ ਤੋਂ ਤੇ ਖਾਣ ਵਾਲੇ ਨੂੰ ਸਵਾਦ ਨਾ ਆਇਆ। ਵੀ ਚਲੋ ਸਾਡੇ ਕੋਲੋਂ ਸਸਤੀ ਲਈ ਸੀਗੀ, ਫਿਰ ਗਾਂ ਕਿਸੇ ਗਰੀਬ ਦੇ ਢਿੱਡ 'ਚ ਵੀ ਸਸਤੀ ਜਾਵੇ, ਉਹਨੂੰ ਵੀ 10 ਰੁਪਏ ਦਿਓ, 10 ਰੁਪਏ ਕਿਲੋ ਕਰ ਦਿੰਦੇ ਨਾ। ਫਿਰ ਇੱਕ ਭੁੱਖਾ ਇੱਕ ਰੱਜਿਆ, ਫਿਰ ਉਹ ਗੱਲ ਤਾਂ ਨਾ ਹੋਈ। ਫਿਰ ਜਾਂ ਤਾਂ ਦੋਵਾਂ ਨੂੰ ਰਜਾ ਦਿਓ। ਫਿਰ ਜੇ ਸਾਡੇ ਕੋਲ 7 ਰੁਪਏ ਕਿਲੋ ਲੈਣੀ ਆ ਤੇ ਅਗਲੇ ਪਾਸੇ ਤਾਂ 70 ਨਾ ਦਿਓ। ਅੱਗੇ ਤਾਂ ਫਿਰ 70 ਨਾ ਦਿਓ, ਅੱਗੇ ਤਾਂ ਫਿਰ 10 ਰੁਪਏ ਦਿਓ। ਗਰੀਬਾਂ ਨੂੰ ਤਾਂ ਉਹਨਾਂ ਦੇ ਖਾਣ ਉਹ ਰੱਜ ਕੇ। ਸਾਡੇ ਕੋਲ ਲੈ ਕੇ 10 ਰੁਪਏ ਤੇ ਅੱਗੇ 60 ਰੁਪਏ ਪਹੁੰਚ ਰਹੇ। ਉਹ ਕਿੱਧਰ ਗਏ ਮਹਿਕਮੇ ਜਿਹੜੇ ਲਿਸਟਾਂ ਆ ਕੇ ਚੈੱਕ ਕਰਦੇ ਹੋ, ਜਿਹੜੇ ਦੁਕਾਨਾਂ ਤੇ ਉਹ ਮੈਜਿਸਟ੍ਰੇਟ ਸਾਹਿਬ, ਉਹ ਨਿੱਕੀਆਂ ਦੁਕਾਨਾਂ, ਉਹ ਵੱਡੀਆਂ। ਅੱਛਾ, ਉੱਥੇ ਉਹ ਇਹ ਤਾਂ ਕਹਿ ਦਿੰਦੇ ਵੀ ਇਸ ਤੋਂ ਮਹਿੰਗੀ ਨਹੀਂ ਵੇਚਣੀ, ਤੇ ਉੱਥੇ ਕਿਉਂ ਨਹੀਂ ਕਹਿੰਦੇ ਵੀ ਇਸ ਤੋਂ ਸਸਤੀ ਨਹੀਂ ਵਿਕਣੀ? ਹਾਂ, ਮੈਂ ਇਹੀ ਗੱਲ ਕਰਨ ਲੱਗਿਆ ਸੀ ਵੀ ਦੁਕਾਨਦਾਰਾਂ ਦੀਆਂ ਤਾਂ ਦੁਕਾਨਦਾਰੀਆਂ ਛਡਾਤੀਆਂ ਉਹਨੇ ਕਰ ਕਰਕੇ ਜੁਰਮਾਨੇ ਨਿੱਕੀਆਂ ਨਿੱਕੀਆਂ ਦੁਕਾਨਾਂ ਨੂੰ। ਉੱਥੇ ਮੁੱਢ ਜਾ ਕੇ ਦੇਖ ਕੇ, ਮੁੱਢ ਉੱਥੇ ਮੰਡੀ ਜਾ ਕੇ ਦੇਖ ਕੇ ਕੀ ਬਣਦਾ। ਉੱਥੇ ਨਹੀਂ ਬਣਨ ਦਿੰਦੇ ਤੈਨੂੰ, ਉੱਥੇ ਨਹੀਂ ਕੋਈ ਤੇਰਾ ਪੁੱਛਦਾ, ਪਛਾਣਦੇ ਨਹੀਂ ਤੈਨੂੰ ਕਿ ਜਾਣਦੇ ਨਹੀਂ ਤੈਨੂੰ, ਵੀ ਗੱਲ ਮੰਨਦੇ ਨਹੀਂ। ਉੱਥੇ ਤੂੰ ਵੜਨਾ ਹੀ ਨਹੀਂ ਜਾ ਕੇ। ਉਹ ਮਾਫੀਆ ਤੁਹਾਡੇ ਘਰ ਚਲਾ ਰਿਹਾ, ਉੱਥੇ ਕਿਵੇਂ ਵੜ ਜਾਏਗਾ ਜਾ ਕੇ? ਇਹ ਗੱਲਾਂ ਅਸੀਂ ਕਰਾਂਗੇ ਕਿਸੇ ਪਲੇਟਫਾਰਮ ਤੇ, ਰੱਬ ਨੇ ਜੇ ਚਾਹਿਆ ਤਾਂ ਛੇਤੀ। ਤੇ ਇਹ ਜੀ ਅੱਜ ਬਸ ਆ ਦੁੱਖ ਤੁਹਾਡੇ ਤੱਕ ਪਹੁੰਚਾਉਣ ਵਾਸਤੇ ਅਸੀਂ ਆਏ ਸੀ। ਇਹ ਸ਼ਿਮਲਾ ਸਾਡੇ ਵੀ ਲੱਗੀ ਹੈ, ਅਸੀਂ ਆਪ ਇਹੀ ਰੰਡੀ ਰੋਣਾ, ਤੇ ਕਿਸਾਨਾਂ ਦੇ ਉੱਤੇ ਹਾਲਾਤ ਹੀ ਇਦਾਂ ਬਣੇ ਹੋਏ ਆ। ਤੇ ਫਿਰ ਕਿਤੇ ਰੱਬ ਨੇ ਚਾਹਿਆ ਤੇ ਤੁਹਾਡੇ ਨਾਲ ਮਿਲਦੇ ਆ। ਇਸ ਸਬਜ਼ੀ ਦੀਆਂ ਜਿੰਨੀਆਂ ਫਸਲਾਂ ਨਾ, ਹੁਣ ਇੱਕ ਇੱਕ ਕਰਕੇ ਅਸੀਂ ਸਾਰੀ ਤਫਸੀਲ ਤੁਹਾਡੇ ਤੱਕ ਪਹੁੰਚਾਵਾਂਗੇ। ਹਾਂ, ਪਹੁੰਚਾਵਾਂਗੇ। ਹੁਣ ਅੱਜ ਅਸੀਂ ਤੁਹਾਨੂੰ ਇਹ ਦੱਸਦੇ ਸੀ ਨਾ ਵੀ ਇਹਦੇ 'ਚ ਮੁਨਾਫਾ ਵਾ, ਤੇ ਹੁਣ ਅਸੀਂ ਨੁਕਸਾਨ ਵੀ ਕੱਲੀ ਦਾ ਦੱਸਾਂਗੇ।
ਹਾਂਜੀ ਵੀ ਇਹ ਨੁਕਸਾਨ ਵੀ ਜਿਹੜਾ- ਦੱਸਣਾ ਹਾਂ, ਚਾਹੀਦਾ, ਜੇ ਬਿਲਕੁਲ। ਫਾਇਦਾ ਦੱਸਣਾ ਤਾਂ ਨੁਕਸਾਨ ਜਿਹੜਾ ਹੁੰਦਾ ਉਹ ਵੀ ਦੱਸਣਾ ਚਾਹੀਦਾ ਨਾ। ਦੱਸਾਂਗੇ। ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ।